बिस्मिल्लाहिर्रहमानिर्रहीम अस्सलाम वालेकुम। भाई आंदा भाई इंटरनेशनल लेवल पर फॉर एग्जांपल आपको अगर इंग्लिश ना होती तो आप कैसे यूके जाते या उनसे डिस्कशन करता। पहली तो गल है यूके ਜਿਹੜੇ ਅੱਜ ਕੱਲ੍ਹ ਪਾਕਿਸਤਾਨੀ ਜਾਂ ਇੰਡੀਅਨ ਜਾਂ ਬੰਗਾਲੀ ਆ ਰਹੇ ਨੇ ਸਨ ਨਾ ਧੜਾ ਧੜ ਉਹ ਆ ਰਹੇ ਹਨ ਡਿਪੈਂਡੈਂਟ ਵੀਜ਼ੇ 'ਤੇ। ਉਹਦੇ 'ਚ ਉਹਨਾਂ ਨੂੰ ਅੰਗਰੇਜ਼ੀ ਨਹੀਂ ਸੀ ਹੁੰਦੀ, ਵੋਟੀਆਂ ਕੋਲੋਂ ਚੋਰ ਨਹੀਂ ਮਰਵਾਈ ਦੇ। ਬੀਵੀਆਂ ਨੇ ਕੁੜੀਆਂ ਤੁਹਾਨੂੰ ਪਤਾ ਪੜ੍ਹ ਰਹੀਆਂ ਨੇ, ਮੁੰਡੇ ਸਾਡੇ ਪੜ੍ਹ ਹੀ ਨਹੀਂ ਰਹੇ, ਭਾਵੇਂ ਇੰਡੀਆ ਬੰਗਲਾਦੇਸ਼ ਪਾਕਿਸਤਾਨ ਹੈ। ਉਹ ਕੀ ਕਰਦੇ ਹਨ, ਬੀਵੀਆਂ ਦਾ ਸਟੂਡੈਂਟ ਵੀਜ਼ਾ ਲਵਾਇਆ, ਆਪ ਨਾਲ ਡਿਪੈਂਡੈਂਟ ਆ ਗਏ ਅਤੇ ਲਿਹਾਜ਼ਾ ਉਹਨਾਂ ਨੂੰ ਇੰਗਲਿਸ਼ ਆਉਂਦੀ ਹੈ ਜਾਂ ਨਹੀਂ ਹੁੰਦੀ, ਇੱਥੇ ਡਿਲੀਵਰੀ ਕਰ ਰਹੇ ਨੇ, ਸਿਕਿਉਰਿਟੀ ਕਰ ਰਹੇ ਨੇ, ਹੋਟਲਾਂ 'ਤੇ ਲੱਗੇ ਨੇ, ਸਫਾਈਆਂ ਕਰ ਰਹੇ ਨੇ, ਆ ਜਿਹੜਾ ਕੇਅਰ ਹੋਮ ਦੇ ਵਿੱਚ ਉਹ ਲੋਕਾਂ ਦੇ ਗੰਦ ਸਾਫ਼ ਕਰਦੇ ਨੇ, ਬਹੁਤ ਅੱਛੇ ਕੰਮ ਕਰ ਰਹੇ ਨੇ। ਅੱਛਾ, ਪਹਿਲੀ ਤਾਂ ਗੱਲ ਇਹ ਵੇ ਕਿ ਬਗੈਰ ਇੰਗਲਿਸ਼ ਤੋਂ ਹੀ ਉਹ ਯੂਕੇ ਆਏ ਨੇ ਔਰ ਬਗੈਰ ਇੰਗਲਿਸ਼ ਤੋਂ ਗੁਜ਼ਾਰਾ ਕਰ ਰਹੇ ਨੇ। ਅਤੇ ਦੂਜੀ ਗੱਲ ਹੈ ਕਿ ਆਪ ਉਨਸੇ ਡਿਸਕਸ਼ਨ ਕੈਸੇ ਕਰਤਾ, ਕਿਸੇ ਡਿਸਕਸ਼ਨ ਕਰਨੀ ਹੈ ਯਾਰ। ਅਸੀਂ ਇੱਥੇ ਸਾਡੇ ਨਾਲ ਕੋਈ ਬੰਦਾ ਡਿਸਕਸ਼ਨ ਨਹੀਂ ਕਰ ਰਿਹਾ। ਇੱਥੇ ਜਿਹੜੀ ਗੱਲ ਵੀ ਅਸੀਂ ਕਰ ਰਹੇ ਹਾਂ ਆਪਸ 'ਚ ਹੀ ਕਰ ਰਹੇ ਹਾਂ। ਇੰਡੀਅਨ ਦੇ ਨਾਲ ਉਰਦੂ 'ਚ ਕਰੀਦਾ, ਜਾਂ ਸਿੱਖਾਂ ਨਾਲ ਪੰਜਾਬੀ 'ਚ ਕਰ ਲਈਦੀ, ਜਾਂ ਆਪਸ 'ਚ ਪੰਜਾਬੀ 'ਚ ਜਾਂ ਉਰਦੂ 'ਚ ਗੱਲ ਕਰ ਲਈਦੀ, ਪਠਾਨਾਂ ਨਾਲ ਉਰਦੂ 'ਚ ਗੱਲ ਕਰ ਲਈਦੀ। ਸਾਡੇ ਨਾਲ ਇੱਥੇ ਡਿਸਕਸ਼ਨ ਕਰ ਕੌਣ ਰਿਹਾ ਹੈ? ਤੇ ਤੁਸੀਂ ਮਰ ਕਿਉਂ ਚੱਲੇ ਹੋ ਇਸ ਗੱਲ 'ਤੇ ਕਿ ਇੰਟਰਨੈਸ਼ਨਲ ਲੈਵਲ 'ਤੇ ਹਮਨੇ ਡਿਸਕਸ਼ਨ ਕਰਨੀ ਹੈ? ਸਾਡੇ ਨਾਲ ਆਲਮੀ ਸਤ੍ਹਾ 'ਤੇ ਕੋਈ ਵੀ ਗੱਲ ਕਰਨਾ ਹੀ ਨਹੀਂ ਚਾਹੁੰਦਾ। ਉਹ ਆਂਦਾ ਤੁਸੀਂ ਗਰੀਬ ਬਦਤਮੀਜ਼ ਮੰਗਤੇ ਹੋ, ਚੁੱਪ ਰਹੋ। ਸਾਨੂੰ ਨਾ ਆਲਮੀ ਸਤ੍ਹਾ 'ਤੇ ਸਾਡੇ ਖਿਲਾਰ ਕੇ ਇੱਕ ਮਹਿਫਲ ਹੋ ਰਹੀ ਹੁੰਦੀ ਹੈ, ਸਾਨੂੰ ਜੁੱਤੀਆਂ ਵਾਲੇ ਥਾਂ 'ਤੇ ਖਿਲਾਰਦੇ ਨੇ ਕਿ ਤੁਸੀਂ ਉੱਥੇ ਖਲੋ ਕੇ ਸੁਣਨੀ ਹੈ ਅਤੇ ਸੁਣੋ, ਤੁਹਾਨੂੰ ਸਵਾਲ ਪੁੱਛਣ ਦੀ ਔਰ ਬੋਲਣ ਦੀ ਇਜਾਜ਼ਤ ਨਹੀਂ। ਅਤੇ ਜਿਹੜੀਆਂ ਕੌਮਾਂ ਆਪਣੀ ਜ਼ਬਾਨ 'ਚ ਇਲਮ ਔਰ ਹੁਨਰ ਪੜ੍ਹਦੀਆਂ ਨੇ, ਲੋਕ ਜਾ ਕੇ ਉਹਨਾਂ ਦੀ ਜ਼ਬਾਨ ਸਿੱਖ ਰਹੇ ਨੇ। ਅੱਜ ਪਾਕਿਸਤਾਨੀ ਸਾਡੇ ਆਪਣੇ ਖਾਨਦਾਨ 'ਚ ਮੈਂ ਤੈਨੂੰ ਦੱਸਣਾ ਕੋਈ 15 ਜ਼ਬਾਨਾਂ ਅਸੀਂ ਸਿੱਖਦੇ ਹਾਂ। ਇਹ ਸਾਡੇ 'ਤੇ ਅੱਲਾ ਦਾ ਅਜ਼ਾਬ ਹੈ। ਇਹ ਗੁਲਾਮੀ ਦੀ ਕੀਮਤ ਹੈ ਵੇ ਕਿ ਆਪਣੀ ਜ਼ਬਾਨ ਅਸੀਂ ਨਹੀਂ ਬੋਲਦੇ। ਮੇਰੇ ਇੱਕ ਤਾਏ ਦਾ ਮੁੰਡਾ, ਚਾਚੂ ਦਾ ਮੁੰਡਾ ਜਾਪਾਨੀ ਬੋਲਦਾ, ਇੱਕ ਜਰਮਨ ਬੋਲਦਾ, ਇੱਕ ਇਟਾਲੀਅਨ ਬੋਲਦਾ, ਇੱਕ ਯੂਨਾਨੀ ਬੋਲਦਾ, ਇੱਕ ਅਰਬੀ ਬੋਲਦਾ, ਇੱਕ ਉਹ ਜ਼ੁਲੂ ਬੋਲਦਾ ਸੀ, ਉੱਥੇ ਅਫਰੀਕਾ ਗਏ ਹੈ। ਮਤਲਬ ਮੇਰੇ ਘਰ 'ਚ ਮੈਂ ਹੋਰ ਜ਼ਬਾਨਾਂ ਗਿਣਾ ਨਾ ਤਾਂ ਕੋਈ 10 ਤੋਂ 15 ਜ਼ਬਾਨਾਂ ਮੇਰੇ ਖਾਨਦਾਨ 'ਚ ਨੇ, ਪਰ ਉਹ ਸਾਰੇ ਲੋਕਾਂ ਦੀਆਂ ਜ਼ਬਾਨਾਂ ਬੋਲ ਕੇ ਵੀ ਉਹਨਾਂ ਨੂੰ ਇੰਨੀ ਅਕਲ ਨਹੀਂ ਆਈ ਕਿ ਆਪਣੀ ਜ਼ਬਾਨ ਬੋਲਣੀ ਹੈ। ਆਪਣੇ ਬਾਲਾਂ ਨਾਲ ਅੱਜ ਵੀ ਉਰਦੂ ਬੋਲਦੇ ਨੇ। ਸਾਰੇ ਆਖੋ ਸੁਭਾਨ ਅੱਲਾ, ਲਹਿਰਾ ਕੇ ਬੋਲੋ ਸੁਭਾਨ ਅੱਲਾ, ਹੱਥ ਉਠਾ ਕੇ ਬੋਲੋ ਸੁਭਾਨ ਅੱਲਾ, ਜ਼ਰਾ ਉੱਚਾ ਬੋਲੋ ਸੁਭਾਨ ਅੱਲਾ। ਇਹ ਸਾਨੂੰ ਇਹਨਾਂ ਬਚਪਨ 'ਚ ਸਿਖਾਇਆ ਸੀ।